ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਪੂਰੀ ਦੁਨੀਆ ਦੇ ਵਿੱਚ ਜਿਹੜੇ ਮੇਜਰ ਨਿਊਜ਼ ਪੇਪਰਸ ਹੈਗੇ ਜਾਂ ਨਿਊਜ਼ ਆਊਟਲੈਟਸ ਹੈਗੇ ਆ, ਚਾਹੇ ਉਹ ਨਿਊਯਾਰਕ ਟਾਈਮਸ ਆ, ਚਾਹੇ ਉਹ BBC ਹੈਗਾ ਆ, CNN ਤੇ CBS, ਸਾਰੇ ਜਿਹੜੇ ਰਿਪੋਰਟ ਕਰ ਰਹੇ ਆ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਇੱਕ ਟੌਪ ਦਾ ਨੈਸ਼ਨਲ ਕਾਊਂਟਰ ਟੈਰਰਿਜ਼ਮ ਸੈਂਟਰ ਦਾ ਜਿਹੜਾ ਡਾਇਰੈਕਟਰ ਆ, ਉਹਨੇ ਰਿਜ਼ਾਈਨ ਦੇ ਦਿੱਤਾ ਹੈਗਾ ਆ। ਸੋ ਰਿਜ਼ਾਈਨ ਦੇ ਵਿੱਚ ਕਾਰਨ ਉਹਨਾਂ ਨੇ ਇਹ ਦੱਸਿਆ ਵੀ ਜੋ ਈਰਾਨ ਦੇ ਵਿੱਚ ਜੰਗ ਸ਼ੁਰੂ ਕੀਤੀ ਗਈ ਆ, ਅਮਰੀਕਾ ਨੂੰ ਈਰਾਨ ਤੋਂ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਸੀਗਾ। ਪਰ ਇਜ਼ਰਾਈਲ ਦੇ ਦਬਾਅ ਥੱਲੇ ਤੇ ਕੁਛ ਜੋ ਇਨਸਾਈਡ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਦੇ ਦਬਾਅ ਦੇ ਥੱਲੇ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਈਰਾਨ ਦੇ ਜੰਗ ਦੇ ਵਿੱਚ ਹਿੱਸਾ ਲੈ ਲਿਆ ਹੈਗਾ। ਜੋ ਕੈਂਟ ਇਹ ਟੌਪ ਦੇ ਕਾਊਂਟਰ ਟੈਰਰਿਜ਼ਮ ਦੇ ਜਿਹੜੇ ਇਹ ਡਾਇਰੈਕਟਰ ਸੀਗੇ, ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਤੇ ਉਹਨਾਂ ਨੇ ਕਿਹਾ ਵੀ ਮੇਰੀ ਜਿਹੜੀ ਕੌਨਸ਼ੀਅਸ ਆ ਉਹ ਅਲਾਉ ਨਹੀਂ ਕਰਦੀ ਹੈਗੀ ਵੀ ਧੱਕਾ ਜਿਹੜਾ ਕੀਤਾ ਜਾਵੇ ਜਦੋਂ ਤੁਹਾਨੂੰ ਲੱਗਦਾ ਆ ਵੀ ਉਲਟ ਵਾਲਾ ਬੰਦਾ ਜਿਹੜਾ ਜਾਂ ਉਲਟ ਵਾਲਾ ਮੁਲਕ ਆ ਉਹ ਤੋਂ ਤੁਹਾਨੂੰ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੈਗਾ। ਸੋ ਉਹਨਾਂ ਨੇ ਕਿਹਾ ਵੀ ਮੈਂ ਬਹੁਤ ਸੋਚ ਤੋਂ ਬਾਅਦ ਇਹ ਰਿਜ਼ਾਈਨ ਕਰ ਦਿੱਤਾ ਹੈਗਾ ਐਜ਼ ਏ ਡਾਇਰੈਕਟਰ ਆਫ ਨੈਸ਼ਨਲ ਕਾਊਂਟਰ ਟੈਰਰਿਜ਼ਮ ਸੈਂਟਰ। ਜੋ ਕੈਂਟ ਹੋਣਾ ਨੇ ਐਕਸ ਦੇ ਉੱਤੇ ਇਹ ਲਿਖਿਆ ਹੈਗਾ। ਕਹਿੰਦੇ ਵੀ ਮੇਰੀ ਕੌਨਸ਼ੀਅਸ ਨਹੀਂ ਅਲਾਉ ਕਰਦੀ ਹੈਗੀ ਵੀ ਜੇ ਉਹ ਜੰਗ ਇਰਾਨ ਦੇ ਵਿੱਚ ਚੱਲ ਰਹੀ ਆ ਵੀ ਬਿਨਾਂ ਰੀਜ਼ਨ ਤੋਂ, ਜਿੱਥੇ ਕਿ ਤੁਹਾਡੇ ਮੁਲਕ ਨੂੰ ਥ੍ਰੈਟ ਹੀ ਹੈ ਨਹੀਂ, ਤੇ ਤੁਸੀਂ ਇਜ਼ਰਾਈਲ ਦੇ ਪ੍ਰੈਸ਼ਰ ਦੇ ਥੱਲੇ ਤੇ ਅਮਰੀਕਨ ਜਿਹੜੀ ਪਾਵਰਫੁਲ ਅਮਰੀਕਨ ਲੌਬੀ ਆ ਉਹਦੇ ਦਬਾਅ ਦੇ ਥੱਲੇ ਜਿਹੜਾ ਇਹ ਕੰਮ ਕਰ ਦੋ। ਟਰੰਪ ਉਹਨਾਂ ਦਾ ਬੜਾ ਤਕੜਾ ਸਪੋਰਟਰ ਆ। ਇੱਕ ਟਾਈਮ ਦੇ ਉੱਤੇ ਕਾਂਗਰਸਮੈਨ ਲਈ ਵੀ ਇਹ ਵਾਸ਼ਿੰਗਟਨ ਸਟੇਟ ਤੋਂ ਖੜਿਆ ਸੀ। ਹਾਲਾਂਕਿ ਜਦੋਂ ਕਨਫਰਮੇਸ਼ਨ ਹੋਈ ਸੀ ਇਹਦਾ ਵਿਰੋਧ ਬਹੁਤ ਜ਼ਿਆਦਾ ਹੋਇਆ ਸੀ, ਕਿਉਂਕਿ ਰਾਈਟ ਵਿੰਗ ਦੇ ਨਾਲ ਕਾਫੀ ਜਿਹੜੇ ਇਹਦੇ ਸੰਬੰਧ ਸੀ। ਸੋ ਜਿਹੜੀ ਕਨਸਪੀਰੇਸੀ ਥਿਊਰੀਜ਼ ਨੂੰ ਜਿਹੜਾ ਫੈਲਾਉਣ ਵਾਲਿਆਂ ਦੇ ਨਾਲ ਜਿਹੜੇ ਇਹਦੇ ਸੰਬੰਧ ਬਹੁਤ ਤਕੜੇ ਸੀ, ਇਸ ਕਰਕੇ ਇਹਦੀ ਜਿਹੜੀ ਕਨਫਰਮੇਸ਼ਨ ਆ ਬੜੀ ਹਾਰਡ ਹੋਈ ਸੀ। ਸੋ ਜੋ ਨਵੇਂ ਪੋਲਸ ਆ ਰਹੇ ਹੈਗੇ ਆ ਉਹਦੇ ਮੁਤਾਬਕ 77% ਰਿਪਬਲਿਕਨ ਤੇ 90% ਜਿਹੜੇ ਸੈਲਫ ਡਿਸਕ੍ਰਾਈਬਡ ਮੈਗਾ ਰਿਪਬਲਿਕਨਸ ਆ ਉਹ ਕਹਿੰਦੇ ਵੀ ਸਪੋਰਟ ਕਰ ਰਹੇ ਹੈਗੇ ਆ, ਜਦ ਕਿ ਇੰਡੀਪੈਂਡੈਂਟ ਪਹਿਲਾਂ ਸੀਗੇ ਉਸ ਟਾਈਮ ਤੇ, ਪਰ ਹੁਣ ਉਹ ਡਾਊਨ ਹੋ ਗਏ 54% ਤੇ। ਇੰਡੀਪੈਂਡੈਂਟ ਵੀ ਬਹੁਤ ਉਲਟ ਆ ਤੇ ਡੈਮੋਕ੍ਰੇਟ ਤਾਂ ਚਲੋ ਇਸ ਕੰਮ ਦੇ ਉਲਟ ਹੈਗੇ ਹੀ ਆ। ਜੀ ਬਿਲਕੁਲ। ਸੋ ਜਿਹੜੇ ਟੌਪ ਦੇ ਇੰਟੈਲੀਜੈਂਸ ਅਧਿਕਾਰੀ ਦਾ ਜਿਹੜਾ ਇਹ ਅਸਤੀਫਾ ਜਿਹੜਾ ਉਹ ਆਉਣਾ ਉਸ ਮੌਕੇ ਦੇ ਉੱਤੇ, ਜਦੋਂ ਇੰਟੈਲੀਜੈਂਸ ਦੇ ਉੱਤੇ ਸਵਾਲ ਇਸ ਗੱਲੋਂ ਖੜੇ ਹੋ ਰਹੇ ਆ ਵੀ ਕੀ ਵਾਕਿਆ ਹੀ ਈਰਾਨ ਇਸ ਕੈਪੇਬਿਲਿਟੀ ਦੇ ਵਿੱਚ ਪਹੁੰਚ ਗਿਆ ਸੀਗਾ ਵੀ ਉਹ ਨਿਊਕਲੀਅਰ ਪਾਵਰ ਇੱਕ ਬਣ ਸਕਦਾ ਆ। ਤਾਂ ਰਾਸ਼ਟਰਪਤੀ ਟਰੰਪ ਹੁਣੇ ਕਹਿੰਦੇ ਸੀ ਆਈ ਵਿਲ ਫੀਲ ਇਟ ਇਨ ਮਾਈ ਬੋਨਸ, ਮੈਨੂੰ ਫੀਲਿੰਗ ਜਿਹੜੀ ਉਹ ਆ ਰਹੀ ਸੀਗੀ। ਸੋ ਹੁਣ ਇਹ ਜਿਹੜੀ ਸਿਚੁਏਸ਼ਨ ਨੂੰ ਲੈ ਕੇ ਲੋਕ ਡੈਫੀਨੇਟਲੀ ਜਿਹੜਾ ਹਰਜੋਤ ਸਿੰਘ ਜੀ ਆਪਾਂ ਦੇਖ ਰਹੇ ਹਾਂ ਵੀ ਜਿੱਦਾਂ ਤੁਸੀਂ ਦੱਸਿਆ ਹੀ ਆ ਵੱਖ-ਵੱਖ ਸਰਵਿਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਹੋ ਗਿਆ। ਸੋ ਚਿੱਠੀ ਜਿਹੜੀ ਇਹਨਾਂ ਨੇ ਜਿਹੜੀ ਉਹ ਲਿਖੀ ਸੀਗੀ, ਕਹਿੰਦੇ ਵੀ ਅਗਲੀ ਜਨਰੇਸ਼ਨ ਨੂੰ ਤੁਸੀਂ ਲੜਨ ਦੇ ਲਈ ਘੱਲ ਰਹੇ ਹੈਗੇ ਆ, ਮਰਨ ਦੇ ਲਈ ਵਾਰ ਦੇ ਵਿੱਚ ਜਿਹੜਾ ਤੁਸੀਂ ਘੱਲ ਰਹੇ ਆ, ਜਦ ਕਿ ਅਮਰੀਕਨ ਲੋਕਾਂ ਨੂੰ ਇਸ ਦਾ ਕੋਈ ਬੈਨੀਫਿਟ ਨਹੀਂ ਆ ਤੇ ਅਮਰੀਕਨ ਜ਼ਿੰਦਗੀਆਂ ਨੂੰ ਇਹ ਜਿਹੜਾ ਜਸਟੀਫਾਈ ਨਹੀਂ ਕਰਦਾ ਹੈਗਾ। ਸੋ 11 ਕੰਬੈਟ ਡਿਪਲੋਇਮੈਂਟਸ ਇਸ ਦੀਆਂ ਰਹੀਆਂ। ਕੈਂਟ ਆਰਮਡ ਸਪੈਸ਼ਲ ਫੋਰਸਿਸ ਦੇ ਵਿੱਚ ਰਿਹਾ, 20 ਸਾਲ ਲੰਬਾ ਇਸ ਦਾ ਕਰੀਅਰ ਆ। CIA ਦੇ ਵਿੱਚ ਰਿਹਾ ਆ। ਇਹਦੀ ਜਿਹੜੀ ਵਾਈਫ ਆ ਸ਼ੈਨਨ ਕੈਂਟ, ਨੇਵੀ ਦੀ ਕ੍ਰਿਪਟੋਲੋਜਿਸਟ ਹੈਗੀ ਆ। ਉਹ ਸੀਰੀਆ ਬੋmbਿੰਗ ਦੇ ਵਿੱਚ, ਟੈਰਰਿਸਟ ਬੋmbਿੰਗ ਦੇ ਵਿੱਚ 2019 ਚ ਉਸਦੀ ਮੌਤ ਜਿਹੜੀ ਉਹ ਹੋ ਗਈ ਸੀਗੀ। ਹੁਣ ਇਸ ਦੀ ਥਾਂ ਦੇ ਉੱਤੇ ਕੌਣ ਰਿਪਲੇਸ ਕੀਤਾ ਜਾਊਗਾ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਹੋਊਗੀ। ਤੁਲਸੀ ਗਾਬਰਟ ਦੇ ਅੰਡਰ ਇਹ ਕੰਮ ਕਰਦਾ ਸੀਗਾ ਜਿਹੜਾ ਜੋ ਕੈਂਟ। ਸੋ ਹੁਣ ਉਸਦੇ ਇਸ ਦੇ ਵਿੱਚ ਅਸਤੀਫਾ ਦੇ ਦਿੱਤਾ ਆ। ਕੀ ਇਹ ਕੋਈ ਦੌਰ ਸ਼ੁਰੂ ਹੋ ਗਿਆ ਆ ਅਸਤੀਫਿਆਂ ਦਾ? ਇਹ ਜਿਹੜੀ ਉਹ ਦੇਖਣ ਵਾਲੀ ਗੱਲ ਜਿਹੜੀ ਹਰਜੋਤ ਸਿੰਘ ਜੀ ਰਹੇਗੀ ਵੀ ਕਿਵੇਂ ਜਿਹੜੀ ਸਿਚੁਏਸ਼ਨ ਉਹ ਅੱਗੇ ਜਿਹੜੀ ਉਹ ਵੱਧਦੀ ਆ। ਪਰ ਈਰਾਨ ਦੀ ਵਾਰ ਦੇ ਵਿੱਚ ਇੰਨੀ ਕੁ ਜ਼ਿਆਦਾ ਜਿਹੜਾ ਇਸ ਟਾਈਮ ਟਰੰਪ ਹੁਣੇ ਫਸੇ ਪਏ ਆ, ਉਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਇਸ ਦੇ ਵਿੱਚੋਂ ਹੁਣ ਨਿਕਲਿਆ ਕਿੱਦਾਂ ਜਾਵੇ। ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਉਹਨਾਂ ਦੇ ਲਈ ਮਾੜੀ ਜਿਹੜੀ ਬਣੀ ਪਈ ਆ। ਉਹ ਧਮਕੀਆਂ ਵੀ ਦੇ ਰਹੇ ਆ, ਬੇਨਤੀ ਵੀ ਕਰ ਰਹੇ ਆ, ਅਪੀਲ ਵੀ ਕਰ ਰਹੇ ਆ ਵੀ ਸਟ੍ਰੇਟ ਆਫ ਹਾਰਮਜ਼ ਨੂੰ ਖੋਲਣ ਦੇ ਲਈ ਮਦਦ ਕੀਤੀ ਜਾਵੇ, ਪਰ ਉਸੇ ਦਰਮਿਆਨ ਉਹ ਜਿਹੜੀ ਮਦਦ ਉਹਨਾਂ ਨੂੰ ਮਿਲ ਨਹੀਂ ਰਹੀ ਹੈਗੀ।
ਹੁਣ ਤੁਸੀਂ ਦੇਖੋ ਵੀ ਚਾਈਨਾ ਜਿਨ੍ਹਾਂ ਦੇ ਜਹਾਜ਼ ਸਮੁੰਦਰੀ ਜਹਾਜ਼ ਜਿਨ੍ਹਾਂ ਦੇ ਆਇਲ ਟੈਂਕਰਸ ਆ ਉਹ ਸਟ੍ਰੇਟ ਆਫ ਹਾਰਮੋਜ਼ ਤੋਂ ਨਿਕਲ ਰਹੇ ਆ। ਟਰੰਪ ਹੁਣੀ ਆਪਣੇ ਇੱਕ ਹਿਸਾਬ ਦੇ ਨਾਲ ਕੱਟੜ ਦੁਸ਼ਮਣ ਮੁਲਕ ਨੂੰ ਕਹਿ ਰਹੇ ਆ ਵੀ ਸਾਡੀ ਮਦਦ ਕਰੋ ਸਟ੍ਰੇਟ ਆਫ ਹਾਰਮੋਜ਼ ਨੂੰ ਜਿਹੜਾ ਉਹ ਖੋਲਣ ਦੇ ਲਈ। ਸੋ ਦੂਜੇ ਮੁਲਕਾਂ ਦੇ ਜਦੋਂ ਜਹਾਜ਼ ਲੰਘਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਉੱਤੇ ਜਿਹੜਾ ਈਰਾਨ ਵਾਲੇ ਆ ਉਹ ਹਮਲਾ ਕਰ ਦਿੰਦੇ ਆ। ਸ਼ੁਰੂਆਤ ਦੇ ਵਿੱਚ ਇਹਨਾਂ ਨੇ ਬਿਲਕੁਲ ਇਸ ਤਰੀਕੇ ਦੇ ਬਿਆਨ ਦਿੱਤੇ ਸੀਗੇ ਵੀ ਅਸੀਂ ਇਹਦੀ ਇੰਸ਼ੋਰੈਂਸ ਵੀ ਕਰਨ ਜਾ ਰਹੇ ਹਾਂ ਤੇ ਨਾਲ ਅਸੀਂ ਇਸ ਨੂੰ ਨੇਵੀ ਜਿਹੜੀ ਉਹ ਮਦਦ ਕਰੂਗੀ ਵੀ ਉੱਥੋਂ ਆਸਾਨੀ ਦੇ ਨਾਲ ਜਿਹੜੇ ਸਮੁੰਦਰੀ ਬੇੜੇ ਆ ਉਹ ਲੰਘ ਸਕਣ, ਆਇਲ ਟੈਂਕਰ ਜਿਹੜੇ ਉਹ ਲੰਘ ਸਕਣ। ਪਰ ਉਹ ਸਾਰੀਆਂ ਚੀਜ਼ਾਂ 'ਚ ਅਜੇ ਤੱਕ ਕਾਮਯਾਬੀ ਇਹਨਾਂ ਨੂੰ ਨਹੀਂ ਮਿਲੀ ਹੈਗੀ। ਸੋ ਇਹ ਸਿਚੁਏਸ਼ਨ ਜਿਹੜੀ ਬਣੀ ਆ। ਸੋ 20 ਮੀਲ ਚੌੜੇ ਜਿਹੜੇ ਉਹ ਦਰਿਆ ਦੀ ਜਿਹੜੀ ਚੋਕ ਪੁਆਇੰਟ ਜਿਸ ਨੂੰ ਆਖਿਆ ਜਾਂਦਾ ਸਟ੍ਰੇਟ ਆਫ ਹਾਰਮੋਜ਼ 20% ਦੁਨੀਆ ਦਾ ਜਿਹੜਾ ਤੇਲ ਉਧਰੋਂ ਲੰਘਦਾ ਆ ਉਸ ਦੇ ਉੱਤੇ ਈਰਾਨ ਨੇ ਜਿਹੜਾ ਉਹ ਕਬਜ਼ਾ ਕਰੀ ਬੈਠੇ ਆ ਤੇ ਉਹਦੇ ਨਾਲ ਖਾਸੀ ਜਿਹੜੀ ਸਿਚੁਏਸ਼ਨ ਆ ਉਹ ਬੈਡ ਜਿਹੜੀ ਉਹ ਬਣ ਚੁੱਕੀ ਹੈਗੀ ਆ। ਸੋ ਹੁਣ ਦੇਖਦੇ ਆ ਹਰਜੋਤ ਸਿੰਘ ਜੀ ਵੀ ਅੱਗੇ ਇਸ ਦੇ ਵਿੱਚ ਕਿਵੇਂ ਜਿਹੜਾ ਉਹ ਬਣਦਾ ਆ। ਪਰ ਈਰਾਨ ਦੀ ਵਾਰ ਦੇ ਵਿੱਚ ਅਜੇ ਹਾਲ ਦੀ ਘੜੀ ਕੋਈ ਨਰਮੀ ਆਉਂਦੀ ਨਜ਼ਰ ਨਹੀਂ ਆ ਰਹੀ ਹੈਗੀ।